बैठो बैठो तशरीफ रखिएगा। रब ने करम करता। YouTube ਤੇ ਸੁਣਦੇ ਰਹੀਦਾ। अच्छा ਉੱਥੋਂ ਫਿਰ ਫੈਨ ਬਣੇ ਪਤਾ ਲੱਗ ਗਿਆ ਤੁਸੀਂ ਆਲਮ ਲਹਾਰ ਦੇ ਵੀ ਉਹਨਾਂ ਦੇ ਬੇਟੇ। जी जी करम है मेरे। ਅਸੀਂ 81 ਚ ਮੈਂ ਗਿਆ ਸੀ ਅਮਰੀਕਾ हाँ जी ਤੇ ਉਦੋਂ ਪੰਜਾਬੀ ਸਾਡੀਆਂ ਫਿਲਮਾਂ ਘੱਟ ਸੀ ਤੇ ਤੁਹਾਡੀਆਂ ਹੀ ਜ਼ਿਆਦਾ ਸੀ। जान ਤੁਹਾਡੇ ਬਾਪ ਦੇ ਸੁਣੀਦੇ ਸੀ ਚਮਟੇ ਵਾਲੇ ਗੀਤ। बस जी ਉਹ ਦੌਰ ਵੀ ਬੜਾ ਚੰਗਾ ਸੀ। ਲੋਕੀ ਮਾਸ਼ਾਅੱਲਾ ਕੀ ਕਹਿੰਦੇ ਨੇ ਕਿ ਇੱਕ ਦੂਸਰੇ ਦੇ ਨਾਲ ਜਿਹੜਾ ਬਹੁਤ ਪਿਆਰ ਬੜਾ ਦੇਖਣ ਚ ਆਉਂਦਾ ਸੀ, ਜਿਹੜਾ ਹੁਣ ਅੱਲਾਹ ਤਾਲਾ ਕਰੇ ਕਿ ਜਿਹੜੀ ਪਵਨਕਾਰੀ ਕੀਤੀ ਹੈ ਪਿਆਰ ਦੀ ਮੁਹੱਬਤ ਦੀ, ਅੱਲਾਹ ਤਾਲਾ ਇਹਨੂੰ ਪ੍ਰਵਾਨ ਚਾੜੇ ਤੇ ਬੜੀ ਬੜੀ ਖੁਸ਼ੀ ਹੋਈ। ਸਿੱਧਾ ਜਿਹਾ ਗੀਤ ਉਹ ਗਾਉਂਦੇ ਹੁੰਦੇ ਸੀ ਨਾ ਵੀ ਦਿਲ ਵਾਲਾ ਦੁਖੜਾ ਨਹੀਂ ਕਿਸੇ ਨੂੰ ਸੁਣਾਈਦਾ, ਆਪਣੀਆਂ ਸੋਚਾਂ ਵਿੱਚ ਆਪੇ ਡੁੱਬ ਜਾਈਦਾ। ਇਹ ਕਿਆ ਵਧੀਆ ਦਵਾਈ ਦੱਸੀ ਹੈ ਕਹਿੰਦਾ ਹੈ। बस इस तरह ही दुनिया कमाल दुनिया से जिंदगी यही देखिया कि अज देखो ना नाम भी तो है जड़ियाँ चीज़ां बुनियाद से मबनी होंदियां ने, जड़ियाँ आर्टिफिशियल नहीं होंदियां, जड़ियाँ झूठ मूठ नहीं होंदियां, ओदी बड़ी वैल्यू होंदी, ओदी बड़ी वैल्यू। जेड़े लोग कुछ देर वास्ते फोकस रखते हैं जिंदगी के कुछ पहलू किसी मकसद वास्ते, तो वो जिंदगी बड़ी आरजी जिंदगी होती। सब तो आला जिंदगी होती जी तुसी किसी वास्ते वकफ करते हो, किसी नाल प्यार खालिस प्यार करते हो, मोहब्बत करते ਤੁਸੀਂ ਵੀ ਇੰਗਲੈਂਡ ਦਾ ਫਾਦਰ ਹੋਣਾ ਉੱਥੇ। हो। मैं जी इंग्लैंड भी जाना, मैं पूरी दुनिया च गया। Father मेरे भी- वाले साहब तो इतने पाकिस्तानी होंगे सन, ਇੱਥੇ ਹੁੰਦੇ। लेकिन टूर वगैरह करते सन पूरी ਫਿਰ दुनिया। ਤੁਹਾਨੂੰ ਕੋਈ सारी फैमिली इंग्लैंड है। ਅੱਛਾ ਜੀ। ਤੇ ਉਦੋਂ ਛੋਟੇ ਸੀ ਜਾਂ ਕਹਿੰਦੇ ਸੀ ਗਾ मैं ਨਾਲ बिल्कुल ਫਿਰ- छोटा सा ਕਹਿੰਦੇ ਚੱਲ ਗਾ ਨਾਲ गा नाल है जी, छोटा जिहा। ਇਹਦਾ ਪਹਿਲਵਾਨ ਦਾ ਪੁੱਤਰ ਪਹਿਲਵਾਨ ਬਣਾ ਲਿਆ ਹੈਨਾ, ਆਪਣੀ ਦੇ ਕੇ ਜਲਾ। ਮਾਫੀ ਚਾਹਾਂਗਾ, ਇਹ ਆਪਣੇ ਪਿਓ ਦੇ ਬਹੁਤ ਵੱਡੇ ਆਸ਼ਿਕ ਵੀ ਨੇ। ਮੈਂ ਜਿੰਨੇ ਸਟੇਜ ਤੇ ਪਰਫਾਰਮ ਕਰਦਿਆਂ ਵੇਖਿਆ, ਇਹ ਪਹਿਲਾਂ ਉਹਨਾਂ ਦੇ ਨਾਮ ਲੇਵਾ ਨੇ, ਫਿਰ ਉਸ ਤੋਂ ਬਾਅਦ ਇਹ ਅੱਗੇ ਗਾਉਂਦੇ ਨੇ ਜਾਂ ਕਰਦੇ। ਔਰ ਇਹ ਜਿੰਨੇ ਵੀ ਭਾਈ ਸਨ ਯਾਨੀ ਹਾਜੀ ਆਲਮ ਲੋਹਾਰ ਹੋਣਾ ਦੇ ਜਿੰਨੇ ਪੁੱਤਰ ਸਨ, ਉਹਨਾਂ ਚ ਪਿਓ ਦੇ ਗਾਇਕੀ ਵਾਲੇ ਰੁੱਖ ਨੂੰ ਲੈ ਕੇ ਸਾਰਿਆਂ ਦੇ ਫੈਸਲੇ ਦੇ ਨਾਲ, ਸਾਰਿਆਂ ਦੀ ਮੁਹੱਬਤ ਨਾਲ, ਸਾਰਿਆਂ ਦੀ ਦੁਆਵਾਂ ਨਾਲ। ਔਰ ਸਾਹਮਣੇ ਜਿਹੜੀ ਤਸਵੀਰ ਹੈ ਜੀ, ਜੀ ਉਹ ਤਿੰਨ ਸਪੂਤ ਨੇ ਜੀ, ਆਰੂਪ ਭਾਈ ਦੇ। ਤਿੰਨ ਬੇਟੇ ਨੇ। ਔਰ ਤਿੰਨੇ ਹੀ ਇਸ ਟਾਈਮ ਬਾਪ ਦੇ ਨਾਲ ਪਰਫਾਰਮ ਕਰਦੇ देख लो अच्छा जी। कमाल। अपना रवायती लिबास पाया उन्होंने, कोई ਅੱਛਾ ਇਹ ਕਰਦੇ जदीद ਆ। लिबास नहीं पाए उन्होंने। YouTube ਤੇ ਇਹਨਾਂ ਨੇ ਪਏ ਨੇ। ਅੱਛਾ ਹਾਂਜੀ, ਫਿਰ ਮੈਂ ਦੇਖੂਗਾ ਵੀ ਫਿਰ ਬਾ ਕਮਾਲ ਇਹ ਛੋਟੇ ਦਾ ਮੈਂ ਫੈਨ ਹੈਗਾ। ਕਿਆ ਬਾਤ ਹੈ ਜੀ। ਅਰਬ ਸਾਹਿਬ ਬਹੁਤ ਸ਼ੁਕਰੀਆ, ਤੁਸੀਂ ਇੰਨਾ ਮਾਣ ਰੱਖਿਆ ਕਿ ਇੱਕ ਬੰਦਾ ਹਜੇ ਉੱਥੋਂ ਜਹਾਜ਼ ਤੇ ਨਹੀਂ ਸੀਗਾ ਬੈਠਾ ਔਰ ਉਹਨੇ ਇਹ ਮੈਨੂੰ request ਪੁੱਛਿਆ ਇਹਨਾਂ ਨੇ ਜੀ ਕੀਤੀ। ਕੁਐਸਚਨ, ਤੇ ਇੱਕੋ ਹੀ ਸੀਗਾ ਜੀ ਮੈਂ ਹੋਰ ਕੁਛ ਨਹੀਂ ਕਿਹਾ ਨਾ। ਨੇ ਖਿਜ਼ਰ ਭਾਈ ਸਾਡੇ ਹੋਏ, ਸਾਡੇ ਵੀਰ ਹੋਏ, ਜਿਨ੍ਹਾਂ ਨੇ ਸਾਰੇ ਇਹਨਾਂ ਦੀ ਮੁਹੱਬਤ ਹੈ ਸੀ ਵਾਸਤੇ। ਤੁਸੀਂ ਤੁਸੀਂ ਅਮਰੀਕਾ ਵੀ ਕਦੋਂ ਗਏ? ਜਾਣਾ ਨਹੀਂ? ਜੀ ਅਮਰੀਕਾ ਅਮਰੀਕਾ ਦੇਰ ਹੋ ਗਈ, ਇਨਸ਼ਾਅੱਲਾ ਮੇਰਾ ਬਣ ਤੁਸੀਂ ਸੱਦੋ ਨਾ ਉੱਥੇ ਨਗਰ ਕੀਰਤਨ ਤੇ ਬੁਲਾਓ। ਨਹੀਂ, ਉੱਥੇ ਬਣਦੇ ਨੇ ਸਾਡੇ ਪ੍ਰੋਗਰਾਮ, ਬਣਨਗੇ ਤੇ ਇਨਸ਼ਾਅੱਲਾ ਤੁਹਾਨੂੰ ਦੱਸਾਂਗੇ। ਵੀ ਜ਼ਰੂਰ ਦੱਸਿਓ, ਪਹੁੰਚਾਂਗੇ। ਉੱਥੇ ਪਤਾ ਲੱਗ ਹੀ ਜਾਏਗਾ ਤੁਹਾਨੂੰ ਕਿਤੇ ਨਾ ਕਿਤੇ, ਜਿੱਥੇ ਲੱਗਦੇ ਨੇ ਪੋਸਟਰ। ਹਾਂ ਹੁਣ ਆ ਕੇ ਪਹੁੰਚਾਂਗੇ ਇਨਸ਼ਾਅੱਲਾ। ਔਰ ਸੀ ਭਾਈ ਅਮਰੀਕ ਨੇ ਜਿਹੜੇ ਇਹ ਫ੍ਰੈਜ਼ਨੋ ਕੈਲੀਫੋਰਨੀਆ ਬੇਸਡ ਨੇ। ਅੱਛਾ ਪਹਿਲਾਂ ਕੋਈ 7 ਸਾਲ ਇਹਨਾਂ ਨੇ ਟੈਕਸੀ ਚਲਾਈ। ਮੈਂ ਇੱਥੇ ਪਾਕਿਸਤਾਨ 'ਚ ਕੋਰੈਸਪੋਂਡੈਂਟ ਹਾਂ ਜਿਸ ਪੰਜਾਬੀ ਰੇਡੀਓ USA ਦਾ। ਇਹ ਲੋਕ ਪਹਿਲੇ ਮਾਲਕ ਸਨ, ਉਹ ਇਹਨਾਂ ਦੇ ਬ੍ਰਦਰ ਇਨ ਲਾ ਦਾ ਸੀਗਾ। ਇਹਨਾਂ ਨੇ ਫਿਰ ਅੱਗੇ ਰਾਈਟਸ ਦੇ ਤੇ ਹਰਜੋਤ ਸਿੰਘ ਖਾਲਸਾ ਉਹਨਾਂ ਨੇ ਫਿਰ ਉਹਨੂੰ ਚੈਨਲ ਨੂੰ ਜ਼ਰਾ ਵਾਅਦਾ ਵੀ ਦਿੱਤਾ, ਉਹਦੇ ਹੋਰ ਵੀ ਚੈਨਲ ਖੋਲੇ। ਉਦੋਂ ਇਹਨਾਂ ਕੋਲ 4-5 ਸਨ ਤੇ ਬਾਬੇ ਨਾਨਕ ਤੇ ਪ੍ਰਾਹੁਣੇ ਸਨ। ਤੇ ਮੈਂ ਕਿਹਾ ਜੀ ਪ੍ਰਾਹੁਣੇ ਤੁਸੀਂ ਬਾਬੇ ਦੇ, ਜੇ ਅਸੀਂ ਕੀ ਸੇਵਾ ਕਰ ਸਕਨੇ। ਉਹਨਾਂ ਆਖਿਆ ਕਿ ਜੀ ਉਹ ਹਾਜੀ ਆਲਮ ਲੋਹਾਰ ਦੇ, ਬਕਾਇਦਾ ਸਿਰਫ ਆਲਮ ਲੋਹਾਰ ਨਹੀਂ ਕਿਹਾ, ਹਾਜੀ ਆਲਮ ਲੋਹਾਰ ਕਿਹਾ ਇਹਨਾਂ ਨੇ। ਤੇ ਉਥੋਂ ਮੈਨੂੰ ਹੋਇਆ ਕਿ ਇਹ ਉਹਨਾਂ ਬਾਰੇ ਦਿਲ ਦੇ ਵਿੱਚ ਬਹੁਤ ਕੋਈ ਅਦਬ ਔਰ ਇਹਤਰਾਮ ਰੱਖਦੇ। ਉਹਨਾਂ ਦੇ ਜੀ ਬੇਟੇ ਨੇ ਆਰਫ ਲਵਾਰ। ਮੈਂ ਕਿਹਾ ਜੀ ਆਰਫ ਨਹੀਂ ਆਰਫ ਆ। ਹਾਂਜੀ ਉਹੀ ਜੀ, ਉਹਨਾਂ ਨਾਲ ਮੈਨੂੰ ਬਹੁਤ ਰੀਝ ਹੈ ਮੇਰੀ, ਮੈਨੂੰ ਜੇ ਮਿਲਵਾ ਸਕੋ। ਉਹ ਫਿਰ ਅਸੀਂ ਰਾਬਤਾ ਕੀਤਾ, ਤੁਸੀਂ ਮਾਣ ਬਖਸ਼ਿਆ। ਅੱਜ ਕਰਤਾਰਪੁਰ ਸਾਹਿਬ ਤੋਂ ਆਏ, ਥੋੜਾ ਚਿਰ ਪਹਿਲੇ ਹਾਲਾ ਜ਼ਿੰਦਗੀ ਕੇ ਰਖੀ ਭਾਈ ਜੀ ਇਹਨਾਂ ਨੇ ਆਖ ਦਿੱਤਾ ਕਿ ਜੀ ਆ ਜਾਓ, ਉਹਨਾਂ ਨੇ ਟਾਈਮ ਦੇ ਦਿੱਤਾ। ਹੁਣ ਉਹ ਥਕਾਵਟ ਵੀ ਸੀਗੀ, ਉਹਨਾਂ ਕਿ ਜੀ ਮੈਨੂੰ ਤੁਸੀਂ ਲੈ ਜਾਓ। ਮੇਰੇ ਜਿਹੜੇ ਸ਼ਬਦ ਨੇ ਅੰਦਰ ਦੀ ਰੀਝ ਹੈ ਜਿਹੜੀ ਉਹ, ਤੇ ਬਹੁਤ ਸ਼ੁਕਰੀਆ ਕਿ ਲਾਹੌਰ 'ਚ ਇਸ ਵੇਲੇ ਰਾਤ ਦਾ ਇਹ ਸਮਾਂ ਹੈ, ਪਰ ਤੁਸੀਂ ਸਾਡੇ
ਮੰਗ ਦੇ ਉੱਤੇ ਸਾਡੇ ਤੰਗ ਕਰਨ ਦੇ ਉੱਤੇ ਤੰਗ ਹੋਏ ਔਰ ਸਾਡੇ ਪ੍ਰਾਹੁਣੇ ਨੂੰ ਮਾਣ ਬਖਸ਼ਿਆ, ਜਿਹੜੇ ਕਿ ਸਾਡੇ ਮੁਲਕ ਦੇ ਵੀ ਪ੍ਰਾਹੁਣੇ ਨੇ, ਬਾਬੇ ਨਾਨਕ ਦੇ ਵੀ ਪ੍ਰਾਹੁਣੇ ਨੇ, ਕਦਰਦਾਨ ਨੇ ਗਾਇਕੀ ਦੇ, ਤੁਹਾਡੇ ਪਰਿਵਾਰ ਦੇ, ਤੁਹਾਡੇ ਗਾਇਕੀ ਦਾ ਸੁੰਦਰ ਆ ਤੇ ਉਹ ਇੱਕ ਇਦਾਂ ਦੀ ਆਵੇ ਨਾ ਇੱਕ ਹਿਸਟੋਰੀਕਲ ਉਹਦਾ ਸਿੱਖਿਆ ਹੁੰਦੀ ਹੈ ਨਾ ਗੀਤਾਂ ਦੇ ਵਿੱਚ। ਹਾਂ ਕੋਈ ਸਾਡਾ ਦਰਿਆਵੀ ਭਾਈਚਾਰਾ ਹੁੰਦਾ, ਹਾਂਜੀ। ਉਹਨਾਂ ਚ ਕੋਈ ਜਿਹੜਾ ਅੱਜ ਕੱਲ ਸਾਡੇ ਪੰਜਾਬ ਦੇ ਗੀਤ ਹੈ ਨਾ, ਉਹਨਾਂ ਦਾ ਨਾਮ ਇੱਕ ਵਾਰੀ ਲਿਖਿਆ, ਉਹ ਬੋਲਦੇ ਆ ਮੈਂ ਕਹਿਣਾ ਨਹੀਂ ਚਾਹੁੰਦਾ ਸੀ, ਉਹ ਲੱਚਰ ਗਾਇਕੀ ਕਾਫੀ ਤਾਂ ਫਕੀਰਾਂ ਵਾਲੀ ਗਾਇਕੀ ਵਾਲਾ ਫਕੀਰ ਅਸਲ ਚ ਤੇ ਰੱਬ ਨੂੰ ਪਹੁੰਚਣ ਵਾਲੇ ਆ। ਸਾਰੇ ਚੰਗੇ ਨੇ, ਸਾਰੇ ਵਧੀਆ ਨੇ। ਕੋਈ ਬਾਬੇ ਨਾਨਕ ਨੇ ਵੀ ਰੱਬ ਨੂੰ ਗਾ ਕੇ ਪਾਇਆ ਜੀ ਜੀ ਹੈਂ? ਸਭ ਚੰਗੇ। ਤੇ ਸੰਗੀਤ ਦੇ ਵਿੱਚ ਇੰਨਾ ਕੁਛ ਹੈ, ਬੰਦਾ ਇਹ ਮੇਰੇ ਜਦ ਮਾਲਕ ਮੈਨੂੰ ਲੱਗੀ ਮੇਰੇ ਅੱਲਾ ਦਾ, ਮੇਰੇ ਪਹੁੰਚ ਰੱਬ ਦਾ, ਜਾਂਦਾ। ਮੇਰੇ ਰੱਬ ਦਾ ਅਹਿਸਾਨ, ਕਿਆ ਬਾਤ ਹੈ। ਮੇਰੇ ਰੱਬ ਦਾ ਅਹਿਸਾਨ। ਉਹਨੇ ਦੁਨੀਆ ਜਿਹੜੀ ਪਿਆਰ ਵਾਸਤੇ ਬਣਾਈ ਤੇ ਪਿਆਰ ਦੀ ਗੱਲ ਕਰਨ ਵਾਲੇ ਜਿਹੜੇ ਨੇ ਉਹ ਹਮੇਸ਼ਾ ਅਮਰ ਰਹਿੰਦੇ ਨੇ ਸਰਕਾਰ। ਔਰ ਇਹ ਚੀਜ਼ਾਂ ਜਿਹੜੀਆਂ ਬਾਬਿਆਂ ਨੇ ਕਹੀਆਂ ਨੇ, ਇਹੋ ਚੀਜ਼ਾਂ ਦਰਵੇਸ਼ਾਂ ਨੇ ਕਹੀਆਂ ਨੇ, ਇਹੋ ਚੀਜ਼ਾਂ ਉਹਨਾਂ ਦੇ ਮਜ਼ਾਰਾਤ ਬਣੇ ਨੇ। ਬਾਬਾ ਫਰੀਦ ਸਰਕਾਰ, ਬਾਬਾ ਦਾਤਾ ਗੰਜ ਬਖਸ਼ ਅਜਵੇਰੀ ਔਰ ਬਾਬਾ ਬੁੱਲੇ ਸ਼ਾਹ, ਬਾਬਾ ਆਪਣਾ ਦੇਖੋ ਨਾ ਜਿਨ੍ਹਾਂ ਨੇ ਹੀਰ ਵਾਰਿਸ ਸ਼ਾਹ ਲਿਖੀ, ਵਾਰਿਸ ਸ਼ਾਹ। ਉਹ ਸੋ ਮੈਂ ਸਮਝਦਾ ਇਹ ਜਿਹੜੇ ਸੂਫੀ ਲੋਕ ਨੇ, ਇਹਨਾਂ ਨੇ ਜ਼ਿੰਦਗੀ ਦੇ ਅਸਲ 'ਚ ਅਮਨ ਨੂੰ ਜਿਹੜਾ ਅੰਦਰ ਵਾਲਾ ਅਮਨ ਹੈ ਉਹਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਔਰ ਲੋਕੀ ਜਿਹੜੇ ਬੇਦਾਰ ਹੋਏ ਨੇ ਉਹ ਫਿਰ ਉੱਥੇ ਹੀ ਰਹਿ ਗਏ, ਫਿਰ ਵਾਪਸ ਨਹੀਂ ਆਏ। ਮਿਹਰਬਾਨੀ। ਬਾਕਮਾਲ ਮਹਾਰਾਜ, ਬਾਕਮਾਲ। ਆ ਜਿਹੜਾ ਤੁਸੀਂ ਨਾ ਇੱਕ ਜਿਹੜਾ ਸਾਡੇ ਇੱਕ ਭਾਈਚਾਰੇ ਚ ਨਹੀਂ ਇੱਕ ਦੂਜੇ ਪ੍ਰਤੀ ਈਰਖਾ ਭਾਵ ਤੇ ਸਪੋਰਟਸਮੈਨਸ਼ਿਪ ਹਾਂਜੀ ਤੇ ਗੀਤਕਾਰ, ਹਾਂਜੀ ਇਹ ਦੋਨਾਂ- ਸੌਫਟ ਇਮੇਜ ਇਹ ਦੋਨਾਂ ਨੂੰ ਲਿਆਉਣ ਵਾਲੇ, ਗੱਲ ਬੱਕਰੀ ਪਾਉਣ ਵਾਲੇ। ਐਗਜ਼ੈਕਟਲੀ। ਇਹ ਗੱਲ ਬੱਕਰੀ ਪਾਉਣ ਵਾਲੇ। ਪਿਆਰ ਦਾ ਬ੍ਰਿਜ ਬਣਾਉਣ ਵਾਲੇ ਜਿਹੜੇ ਨੇ ਉਹ ਕਲਾਕਾਰ ਹੀ ਹੁੰਦੇ ਨੇ, ਕਲਾਕਾਰ ਹੈ। ਜਿਹੜੇ ਕਿ ਪਿਆਰ ਦੀ ਬ੍ਰਿਜ ਬਣਾਉਂਦੇ ਨੇ, ਸਕਾਫਤਾਂ ਦੀਆਂ ਬ੍ਰਿਜਾਂ ਬਣਦੀਆਂ ਨੇ, ਫਿਰ ਜਾ ਕੇ ਡਾਇਲੌਗ ਤੇ ਗੱਲ ਪਹੁੰਚਦੀ ਹੈ ਤੇ ਫਿਰ ਮੈਂ ਸਮਝਦਾ ਕਿ ਇਹ ਜ਼ਰੂਰੀ ਕਿਆ ਬਾਤ ਹੈ। ਮੈਂ ਕਦੀ ਸੋਚਿਆ ਹੋਗਾ ਵੀ ਮੈਂ खिजर मेरा बड़ा प्यारा, मेरा छोटा वीर है, बहुत प्यारा है और बहुत मुहब्बत रखता है। मेहरबानी ये सारे ਜਿਹੜੇ ਦੋਸਤ ਅਹਿਬਾਬ ਨੇ ਮੇਰੇ ਵਾਸਤੇ ਇਹ ਆਨਰੇਬਲ ਹੈ, ਕਿਉਂਕਿ ਮੈਨੂੰ ਪਤਾ ਸੀ ਮੈਂ ਕਿਹਾ ਯਾਰ ਅੱਜ ਤੂੰ, ਮੈਂ ਕੱਲ ਦਾ ਨਹੀਂ ਮੈਂ ਕਹਿ ਸਕਦਾ ਪਤਾ ਕਿਹੜੇ ਵੇਲੇ ਕਿੱਥੇ ਬੰਦਾ ਨੱਸ ਪੈਂਦਾ ਤੇ ਤੇਰੇ ਕੋਈ ਐਡੇ ਅਹਿਮ ਮਹਿਮਾਨ ਨੇ, ਬਿਸਮਿਲ੍ਲਾ ਤੂੰ ਲੈ ਕੇ। ਇਹਨਾਂ ਨੇ ਮੈਨੂੰ ਸਰਪ੍ਰਾਈਜ਼ ਹੀ ਰੱਖਿਆ, ਤੁਹਾਡਾ ਨਹੀਂ ਦੱਸਿਆ ਇਹਨਾਂ ਨੇ, ਬਿਲਕੁਲ ਦੱਸਿਆ ਮੈਂ ਆ ਰਿਹਾ ਤੇ ਨਾਲ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਤੁਹਾਡੇ ਆਉਣ ਦਾ। ਸਾਡੀ ਧਰਤੀ ਜਿਹੜੀ ਹਮੇਸ਼ਾ ਤੁਹਾਨੂੰ ਵੈਲਕਮ ਕਹਿੰਦੀ ਹੈ, ਤੁਹਾਡਾ ਨਾਮ ਲੈਂਦੇ ਨੇ ਲੋਕ, ਤੁਹਾਡੇ ਨਾਲ ਪਿਆਰ ਕਰਦੇ ਨੇ ਔਰ ਇੱਥੇ ਸਾਡੇ ਉਹਨਾਂ ਬਜ਼ੁਰਗਾਂ ਦਾ, ਬਾਬਿਆਂ ਦਾ ਡੇਰਾ ਹੈ ਜਿਨ੍ਹਾਂ ਨੂੰ ਤੁਸੀਂ ਇਹਤਰਾਮ ਕਰਦੇ ਹੋ। ਅਸੀਂ ਦਿਲੋਂ ਉਹਨਾਂ ਦਾ ਇਹਤਰਾਮ ਕਰਦੇ ਹਾਂ। ਧਰਤੀ ਦਾ ਅਸੀਂ ਵੰਡ ਲਈ ਜੀ, ਬਾਬੇ ਨਾਨਕ ਨੇ ਇੱਕ ਧਰਤੀ ਦਿੱਤੀ ਸੀ ਸਾਰੀ। ਹਾਂਜੀ ਹਾਂਜੀ, ਧਰਤੀ ਤਾਂ ਇੱਕੋ ਹੀ ਹੈ। ਨਹੀਂ ਦਿਲ ਨਾ ਵੰਡੇ ਹੋਣ ਤੇ ਵਾਹ ਵਾਹ ਵਾਹ। ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਬਹੁਤ ਤੁਹਾਡਾ ਧੰਨਵਾਦ, ਤੁਸੀਂ ਮਿਲੇ। ਕੀ ਫੀਲ ਕਰ ਰਹੇ ਜੇ ਤੁਸੀਂ ਮਿਲ ਕੇ? ਔਰ ਕੋਈ ਸੁਪਨਾ ਗਿਆ ਸੀ ਨਾ ਇਸ ਤੋਂ ਪਹਿਲਾਂ, ਹੁਣ ਤੇ ਮਿਲ ਲਿਆ ਤੁਸੀਂ, ਹੁਣ ਤੁਹਾਡੇ ਅੰਦਰ ਦੇ ਸ਼ਬਦ ਨੇ ਜਿਹੜੇ ਉਹ ਜ਼ਰਾ ਦੱਸਿਆ ਜੀ। ਬਸ ਸ਼ਬਦ ਇਹ ਆ ਵੀ ਹੁਣ ਤਾਂ ਮੈਂ ਤਾਂ ਬਿਆਨ ਨਹੀਂ ਕਰ ਸਕਦਾ, ਇਹ ਗੱਲ ਹੈ। ਕਈ ਵਾਰ ਬੰਦਾ ਇਮੋਸ਼ਨਲ ਹੋ ਜਾਂਦਾ ਨਾ, ਕਈ ਵਾਰੀ ਜ਼ਿਆਦਾ ਹੋ ਜਾਂਦਾ, ਕਈ ਵਾਰੀ ਘੱਟ ਚ ਜਾਂਦਾ। ਜਿਹੜੀ ਕੱਲ ਦੀ ਇੱਕ ਸਾਡੀ ਵਾਰਦਾਤ ਹੋਈ ਤੇ ਉਹਦੇ ਵਿੱਚ ਤਾਂ ਮੈਂ ਸੁਣ ਹੋ ਗਿਆ ਆਵਾਜ਼ ਵਿੱਚ। ਹਾਂ ਕਿਆ ਪੁੱਛੋ ਆਰਿਫ ਜੀ ਕਿ ਕੀ ਹੋਇਆ? ਹਾਂਜੀ, ਕਿਸ ਤਰ੍ਹਾਂ ਜੀ? ਇਹ ਪਰਿਵਾਰ ਸੀ, 2 ਮੋਟਰਸਾਈਕਲਾਂ ਤੇ ਅਸੀਂ ਨਨਕਾਣਾ ਸਾਹਿਬ ਨੂੰ ਜਾ ਰਹੇ ਸੀ ਹਾਂਜੀ ਤੇ ਜਦੋਂ ਅਸੀਂ ਫੋਟੋਗ੍ਰਾਫੀ ਲੈ ਰਹੇ ਸੀ ਤਾਂ ਬੀਬੀ ਨੇ ਜਦੋਂ ਜਕਾਰਾ ਨਹੀਂ ਛੱਡਦੇ ਹੁੰਦੇ ਲਾਹੌਰ ਇਦਾਂ ਕਹਿ ਕੇ ਆਵਾਜ਼ਾਂ ਦੇਣੀਆਂ ਸ਼ੁਰੂ ਕੀਤੀਆਂ ਕਿ ਮੈਨੂੰ ਮਿਲ ਲਓ। ਸਰਦਾਰ ਦੇਖ ਕੇ ਕਹਿਣ ਲੱਗੀ ਮੈਨੂੰ ਮਿਲ ਲਓ, ਮੈਂ ਲਾਹੌਰੋਂ ਆ। ਗੱਡੀ ਮਗਰ ਲਾਈ ਅਸੀਂ ਉਹਦੇ ਬਰੋਬਰ ਜਾ ਕੇ ਤੇ ਮੈਂ ਤੁਹਾਨੂੰ ਕਲਿੱਪ ਤੁਸੀਂ ਦੇਖ ਸਕਦੇ। ਮੈਂ ਕੁਦਰਤੀ ਨੂੰ ਔਨ ਕਰ ਲਿਆ ਰਾਈਟ। ਉਹ ਬੇਟਾ ਉਹਨਾਂ ਦਾ ਵੀ ਕਹਿੰਦਾ ਵੀ ਸੈਲਫੀ ਲੈਣੀ ਹੈ ਨਾ, ਕਰਕੇ ਮੈਂ ਕਿਹਾ ਗੱਡੀ ਰੋਕ ਲਾ। ਕਹਿੰਦੇ ਉਹ ਬਹੁਤ ਪਿਆਰ ਨਾਲ ਮੈਨੂੰ ਬੁਲਾ ਰਹੇ, ਗੱਡੀ ਰੋਕ ਲਓ। ਫਿਰ ਅਸੀਂ ਗੱਡੀ ਰੋਕ ਲਈ। ਫਿਰ ਮਹਾਰਾਜ ਗੱਡੀ ਰੋਕੀ, ਉਹਨਾਂ ਦਾ ਬੇਟਾ ਭੱਜ ਆਇਆ, ਪਹਿਲਾਂ ਉਹਨੇ ਮੈਨੂੰ ਜੱਫੀ ਪਾਈ। 2 ਫੈਮਲੀਆਂ ਸੀ ਉਹਦੀਆਂ, 2 ਲੜਕੇ, ਇੱਕ ਲੜਕੀ ਸੀ, ਇੱਕ ਜਵਾਈ ਸੀ। ਉਹ ਜਿਹੜੀ ਬੀਬੀ ਸੀ ਪਿੱਛੋਂ ਬੈਠੀ ਦੌੜ ਕੇ ਆਈ, ਆ ਕੇ ਜੱਫੀ ਪਾ ਕੇ ਮੈਨੂੰ ਨਾ, ਉਹ ਅਥਰੂ ਮੈਂ ਉਹ ਫੇਸਬੁੱਕ ਤੇ ਪਾਈ ਆ, ਉਹਦੇ ਅਥਰੂ ਮੇਰੇ ਅਥਰੂ ਨਿਕਲੇ, ਮੇਰੇ ਅਥਰੂਆਂ ਨੂੰ ਮੇਰੀ ਮਾਂ ਨੇ, ਮੈਂ ਕਹਿੰਦੀ ਇਹਨਾਂ ਪੁੰਜਿਆ ਹੋਣਾ, ਇਹਨਾਂ ਨੇ ਕੱਲ ਪੁੰਜਿਆ ਤੇ ਮੈਨੂੰ ਇਹਦਾ ਜੱਫੀ ਪਾ ਕੇ ਇਹਦਾ ਲਿਫਟ ਗਈ ਮੇਰੇ।
ਉਹ ਪਤਾ ਤੁਸੀਂ ਨਹੀਂ ਵਿਛੜੀਆਂ ਨੂੰ ਪਤਾ ਨਹੀਂ ਦਿਖਾਓਗੇ ਆਰਫ ਜੀ ਨੂੰ ਕਿ ਤੁਹਾਡਾ ਪਾਕਿਸਤਾਨ 'ਚ ਪਹਿਲਾ ਵਿਜ਼ਿਟ ਸੀ, ਉਹ ਇੱਕ ਜਾਣਨ ਵਾਲੀ ਵੀ ਨਹੀਂ ਸੀ ਤੁਹਾਡੇ, ਉਹਨੇ ਆਵਾਜ਼ਾਂ ਦੇ ਦੇ ਕੇ ਸੱਦਿਆ। ਕੋਈ ਨਾ ਕੋਈ ਲਿੰਕ ਜ਼ਰੂਰ ਹੋਏਗਾ ਉਹਦੀ ਜ਼ਿੰਦਗੀ ਦੀ ਹਿਸਟਰੀ ਦੀ, ਉਹਦੀ ਨਾਨੀ ਨੇ ਦਾਦੀ ਨੇ ਕੁਝ ਗੱਲਾਂ ਐਸੀਆਂ ਸ਼ੇਅਰ ਕੀਤੀਆਂ ਆਹਾਹਾਹਾ ਜਿੰਨਾ ਗੱਲਾਂ ਨੇ ਉਹਦੇ ਅੰਦਰ ਤੁਹਾਡੀ ਦਰਦ ਤੁਹਾਡਾ ਖਿੱਚ ਦਰਦ, ਜਾਗਰਿਕਤਾ ਖਿੱਚ, ਚਾਹਤ ਦਿੱਤੀ। ਪਾਈ। ਸੋ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਅਸਲ 'ਚ ਪਿਆਰ ਦੀ ਖਾਤਰ ਕਾਇਨਾਤ ਬਣੀ, ਵਿਛੋੜਿਆਂ ਵਾਸਤੇ ਨਹੀਂ ਬਣੀ, ਉਹ ਜੋੜਨ ਵਾਸਤੇ ਕਾਇਨਾਤ ਨੂੰ ਬਣਾਇਆ ਗਿਆ ਸੀ। ਕੱਢੋ ਹਾਂ ਜ਼ਰਾ। ਮੈਂ ਕਿਹਾ ਕਲਿੱਪ ਤੁਸੀਂ ਦੇਖੋਗੇ ਮੈਂ ਕਿਹਾ ਹੈਰਾਨ ਹੋ, ਉਹ ਕੁਦਰਤੀ ਆਉਣ ਰਹਿ ਕੇ ਕਿਸੇ ਸਾਰਾ ਬਣ ਜਾਂਦਾ, ਵਾਹ ਕਮਾਲ ਹੋ ਜਾਣੀ ਸੀ। ਉਹਨਾਂ ਨੂੰ ਮੈਂ ਤੁਹਾਨੂੰ ਜ਼ਰੂਰ ਸ਼ੇਅਰ ਕਰਨਾ ਚਾਹੂੰਗਾ। ਜ਼ਿਆਦਾ ਲੰਬਾ ਨਹੀਂ ਸਰ, ਸਿਰਫ 1.5 ਮਿੰਟ। ਇੱਕ ਸਕਿੰਟ ਦਾ ਹੀ ਉਹ ਗੱਲਾਂ ਤੇ ਬੜੀ ਕੁਇਕ ਜਿਹੀ ਹੈ ਨਾ, ਨਨਕਾਣਾ ਸਾਹਿਬ ਤੋਂ ਪਹਿਲਾਂ ਦਾ। ਤੇ